ਮਿੰਟੂ ਜੀ ਜਿਵੇਂ ਹੀ ਖਬਰਾਂ ਦੇ ਵੱਲ ਆਈਏ ਤੇ ਜਿਵੇਂ ਮੈਂ ਪਹਿਲੀ ਸੁਰਖੀ ਪੜ੍ਹੀ ਅੱਜ ਦੀ, ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆ ਗਈਆਂ। ਤੁਸੀਂ ਵੀ ਫਿਲਮਾਂ, ਗਾਣਿਆਂ ਦੇ ਸ਼ੌਕੀਨ ਰਹੇ ਹੋ ਤੇ ਇਸੇ ਤਰ੍ਹਾਂ ਜੀ ਉਰਦੂ ਦੇ ਸ਼ਾਇਰ ਬੋਲਣ ਵਾਲਾ ਪੰਜਾਬ ਦਾ ਇੱਕ ਸ਼ਾਇਰ ਜਿਹਦਾ ਤੁਸੀਂ ਨਾਂ ਰੱਖਿਆ ਵੀ ਹੈ, ਵਿੱਤ ਮੰਤਰੀ, ਸਾਬਕਾ ਵਿੱਤ ਮੰਤਰੀ ਸਾਹਿਬ। ਚਰਚੇ ਨੇ ਕਿ ਬੀਜੇਪੀ ਦੇ ਵਿੱਚ ਜਾ ਰਹੇ ਨੇ। ਅੱਗੇ ਪਾਰਟੀਆਂ ਦੇ ਵਿੱਚ ਨਾ ਨਾਰਾਜ਼ਗੀ ਹੁੰਦੀ ਸੀ ਜੇ ਕੋਈ ਲੀਡਰ ਛੱਡ ਕੇ ਜਾ ਵੜਿੰਦਾ ਸੀ, ਪਰ ਮਿੰਟੂ ਜੀ ਕਹਿੰਦੇ ਕਾਂਗਰਸ ਦੇ ਵਿੱਚ ਤਾਂ ਜਸ਼ਨ ਦਾ ਮਾਹੌਲ ਹੈ। ਤਾਂ ਕਹਿੰਦੇ ਜਸ਼ਨ ਮਨਾਏ ਜਾਣਗੇ, ਜੀ ਜਸ਼ਨ ਮਨਾਏ ਜਾਣਗੇ। ਸੋ ਗੱਲ ਇਹ ਆ ਕਿ ਦੇਖੋ, ਇਹ ਫਿਰ ਜਦੋਂ ਰਾਜਨੀਤੀ ਹੈ ਹੀ ਇਸੇ ਕਿਸਮ ਦੀ ਹੈ ਬਿਲਕੁਲ ਕਿ ਜਿਹੜੇ ਆਉਂਦੇ ਆ, ਜਦੋਂ ਆਉਂਦੇ ਉਦੋਂ ਵੀ ਤਾਂ ਉਹ ਦਾ ਲਾਉਣ ਹੀ ਆਉਂਦੇ ਆ ਨਾ, ਤੇ ਜਿਨ੍ਹਾਂ ਦੀ ਜਗ੍ਹਾ ਤੇ ਦਾ ਲੱਗਦਾ ਹੈ, ਫਿਰ ਜਦੋਂ ਉਹ ਜਾਣਗੇ ਉਹ ਜਸ਼ਨ ਹੀ ਮਨਾਉਣਗੇ ਨਾ। ਹਾਂ ਇਹ ਤੇ ਗੱਲ ਇਹ ਆ ਕਿ ਰਾਜਨੀਤੀ ਦੀ ਖੇਡ ਹੀ ਐਸੀ ਹੋ ਗਈ ਆ। ਸੋ ਲਿਹਾਜ਼ਾ ਹੁਣ ਇਸ ਵੇਲੇ ਦੇਖੀਏ, ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਵਾ ਕਿ ਜਾ ਰਹੇ ਆ, ਜਾ ਨਹੀਂ ਰਹੇ, ਉਹ ਚਲੇ ਗਏ ਨੇ। ਉਹ ਅੱਛਾ, ਠੀਕ। ਤੁਸੀਂ ਸਵੇਰੇ ਸਵੇਰੇ ਉੱਠੇ ਹੋ? ਹਾਂਜੀ ਹਾਂਜੀ, ਸਾਡੇ ਸਵੇਰੇ, ਬਿਲਕੁਲ ਸਹੀ ਹੈ। ਪਟਾਕਾ ਪੈ ਗਿਆ ਹੈ। ਉਹ ਅੱਛਾ, ਅੱਜ ਅਚਾਨਕ ਦੇਖੋ ਗੱਲ ਕੀ ਹੈ ਜੀ ਕਿ ਮਨਪ੍ਰੀਤ ਬਾਦਲ ਜਿਹੜੇ ਕਿ ਥੋੜੇ ਕਿਤੇ ਕਹਿ ਲਓ ਕਿ ਲੁਪਤ ਜੇ ਰਹੇ ਇਲੈਕਸ਼ਨ ਹਾਰਨ ਤੋਂ ਬਾਅਦ, ਤੇ ਫਿਰ ਅਚਾਨਕ ਅੱਜ ਸੁਰਖੀਆਂ ਚ ਆਉਂਦੇ ਨੇ ਸਵੇਰੇ, ਲਾ ਲਓ ਕੋਈ 11 ਕੁ ਵਜੇ, ਤੇ ਉਸ ਤੋਂ ਬਾਅਦ ਫਿਰ 12 ਵਜੇ ਰਿਜ਼ਾਈਨ ਆ ਜਾਂਦਾ ਹੈ, ਤੇ 1 ਵਜੇ ਖਬਰਾਂ, ਤੇ 2 ਵਜੇ ਉਹ ਜਾ ਕੇ ਭਾਜਪਾ ਦਾ ਸਾਫਾ ਜਿਹਾ ਗਲ ਚ ਪਵਾ ਕੇ ਤੇ ਮੰਚ ਤੇ ਸੱਜ ਜਾਂਦੇ ਨੇ। ਉਹੀ ਉਹਨਾਂ ਦੀ ਸਲਵਾਰ, ਉਹੀ ਉਹਨਾਂ ਦੀ ਕਮੀਜ਼, ਤੇ ਉੱਤੋਂ ਤੁਹਾਨੂੰ ਪਤਾ ਹੀ ਆ ਉਹ ਕਾਲਾ ਜਿਹਾ ਇੱਕ ਕੋਟ ਹੁੰਦਾ ਹੈ, ਤੇ ਬਸ ਬਹਿ ਗਏ ਫਿਰ ਜਾ ਕੇ ਉੱਥੇ। ਇਹ ਮੇਰਾ ਪੰਜਾਬ ਹੈ, ਪੰਜਾਬ ਨੂੰ ਬਚਾਉਣ ਵਾਸਤੇ ਮੈਂ ਸ਼ੇਰ ਦੀ ਸ਼ਰਨ ਚ ਆ ਗਿਆ। ਬਸ ਉਹੀਓ, ਤੇ ਜਾਂਦਿਆਂ ਜਾਂਦਿਆਂ ਟੁੱਕਲ ਜੇ 2 ਕੋਈ ਸ਼ੇਰ ਸੁੱਟ ਗਏ, ਬਸ ਜੀ ਉਹੀ ਗੱਲਾਂ, ਉਹੀ ਬਾਤਾਂ। ਤਾਂ ਬਈ ਇਹ ਸਾਰਾ ਕੁਛ ਹੈ ਜਿਹੜਾ ਸਾਡੇ ਇੱਥੇ ਰਾਜਨੀਤੀ ਦੇ ਤਮਾਸ਼ੇ ਦਾ ਹਿੱਸਾ ਹੈ ਕਿ ਤੁਸੀਂ ਦੇਖੋ, ਕਦੇ ਮਤਲਬ ਕਿ 3-4 ਵਾਰੀ ਉੱਥੇ ਉਹਨਾਂ ਦੇ ਨਾਲ ਰਹਿ ਕੇ, ਆਪਣੇ ਤਾਇਕਿਆਂ ਦੇ ਨਾਲ ਰਹਿ ਕੇ ਆਨੰਦ ਮਾਣ ਲਏ 95 ਤੋਂ ਲੈ ਕੇ 2008-10 ਤੱਕ। ਫਿਰ ਇਨਕਲਾਬ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਫਿਰ ਲੋਕਾਂ ਨੂੰ ਲਾ ਕੇ ਮਗਰ ਖਟਕੜ ਕਲਾਂ ਦੇ ਵਿੱਚ ਮਿੱਟੀ ਚੁੱਕ ਤੇ ਕੀ ਕੁਛ, ਉਹ ਪਤੰਗ ਉੱਡ ਗਈ ਜੀ, ਪਤੰਗ ਉਡੀ ਉਡੀ ਰੇ, ਪਤੰਗ ਮੇਰੀ ਉਡੀ ਰੇ। ਤੇ ਲੋਕੀ ਕਹਿੰਦੇ ਚਲੋ ਵਾਵਾ ਪਤੰਗ ਉਡੀ ਆ, ਤੇ ਉਹ ਮੁੜ ਕੇ ਕੀ ਹੋਇਆ ਕਿ ਪਤੰਗ ਸਣੇ ਚਾਈਨਾ ਡੋਰ, ਉਹ ਜਿਹੜੀ ਸੀਗੀ ਉਹ ਜਾ ਕੇ ਤੇ ਰਲ ਗਈ ਪੰਜੇ ਦੇ ਨਾਲ। ਬਿਲਕੁਲ ਸਹੀ। ਉਹ ਜਿਹੜੇ ਪਤੰਗਾ ਚੜਾਉਣ ਦੀ ਖੁਸ਼ੀ ਦੇ ਵਿੱਚ ਤਾੜੀਆਂ ਮਾਰ ਮਾਰ ਕੇ ਵਿਚਾਰੇ ਇਨਕਲਾਬ ਦੀਆਂ ਗੱਲਾਂ ਪੈ ਕਰਦੇ ਸਨ, ਉਹਦੇ ਵਿੱਚ ਭਗਵੰਤ ਮਾਨ ਜੀ ਵੀ ਸਨ। ਅੱਛਾ, ਉਹ ਫੇਰ ਕੋਈ ਉਧਰ ਨੂੰ ਚਲੇ ਗਿਆ, ਕੋਈ ਉਧਰ ਨੂੰ ਚਲੇ ਗਿਆ। ਬਾਕੀ ਉਹ ਜਿਵੇਂ ਸਰਾਨੀ ਕਹਿੰਦਾ ਸੀ, ਆਦੇ ਇੱਧਰ ਚਲੋ ਤੇ ਆਦੇ ਇੱਧਰ ਚਲੋ ਤੇ ਆਦੇ ਮੇਰੇ ਪਿੱਛੇ ਆਓ। ਤਾਂ ਅੱਧੇ ਕੋ ਇਹਨਾਂ ਦੇ ਪਿੱਛੇ ਚਲੇ ਗਏ, ਅੱਧੇ ਇੱਧਰ ਚਲੇ ਗਏ, ਅੱਧੇ ਉਧਰ ਚਲੇ ਗਏ। ਹੁਣ ਜਨਾਬ ਨੇ ਪਤਾ ਨਹੀਂ ਕਿਹਦੇ ਨਾਲ ਸਲਾਹ ਮਸ਼ਵਰਾ ਕੀਤਾ ਜੇ, ਕੀ ਹਿਸਾਬ ਕਿਤਾਬ ਹੋਇਆ, ਚੁੱਕਿਆ ਬਸਤਾ ਤੇ ਦਿੱਲੀ ਦੇ ਵਿੱਚ ਉੱਥੇ ਜਾ ਕੇ ਪਿਊਸ਼ ਗੋਇਲ ਦੇ ਨਾਲ ਪਾ ਕੇ ਬਗਲਾਂ ਚ ਹੱਥ ਹੋ ਕੇ ਬਗਲਗੀਰ ਤੇ ਚੱਲੇ ਆ। ਹੁਣ ਪੰਜਾਬ ਨੂੰ ਇੱਕ ਵਾਰੀ ਫੇਰ ਬਦਲ ਕਹਿੰਦੇ ਕਿ ਪੰਜਾਬ ਨੂੰ ਬਚਾਉਣਾ ਬੜਾ ਹੀ ਜ਼ਰੂਰੀ ਆ, ਬੜਾ ਹੀ ਜ਼ਰੂਰੀ ਆ। ਪਤਾ ਨਹੀਂ ਇਹ ਪੰਜਾਬ ਜਿਹੜਾ ਬਿਮਾਰ ਕਿਹਨੇ ਕੀਤਾ ਆ, ਕਿਉਂਕਿ 9 ਬਜਟ ਤੇ ਤੁਸੀਂ ਪੇਸ਼ ਕਰ ਗਏ ਹੋ। ਮੈਂ ਕਹਿੰਦਾ ਜੀ, ਮੈਂ 50,000 ਕਰੋੜ ਰੁਪਇਆ ਵਾਅਦ ਬੰਦਾ, ਮੈਂ 50,000 ਕਰੋੜ ਰੁਪਇਆ ਖਜ਼ਾਨੇ ਚ ਪਾਇਆ। ਉਹ ਕਿਹੜਾ ਖਜ਼ਾਨੇ ਚ ਪਾਇਆ ਦੱਸੇ ਤੇ ਸਹੀ। ਜੇ ਖਜ਼ਾਨੇ ਚ 50,000 ਕਰੋੜ ਪਾਇਆ ਹੀ ਤੇ ਬਾਬੇ ਫਿਰ ਲੋਕਾਂ ਨੂੰ ਮਜ਼ਾਕ ਕਰਦਾ ਸੀ ਕਿ ਖਾਲੀ ਹੈ ਖਜ਼ਾਨਾ, ਖਾਲੀ ਹੈ। ਹਾਂਜੀ ਬਿਲਕੁਲ। ਤੋ ਇਹ ਜਿਹੜੇ ਤੱਥ ਬੋਲਦੇ ਨੇ ਕੁਛ ਨਹੀਂ ਹੈ। 1,82,000 ਕਰੋੜ ਦੇ ਕਰਜ਼ੇ ਤੇ ਆਏ ਸਨ। 1,82,000 ਕਰੋੜ ਦੇ ਕਰਜ਼ੇ ਨੂੰ 2,82,000 ਕਰੋੜ ਕਰਕੇ ਇਹ ਫਿਰ ਚਲਤੇ ਬਣੇ ਕਿ ਚੰਗਾ ਹੁਣ ਅਸੀਂ ਚੱਲਦੇ ਹਾਂ। ਤਾਂ ਗੱਲ ਇਹ ਆ ਕਿ ਇਹ ਚਲੇ ਗਏ ਨੇ, ਇਹਨਾਂ ਦੇ ਵਿਅਕਤੀਗਤ ਫੈਸਲੇ ਨੇ, ਨਿੱਜੀ ਫੈਸਲੇ ਨੇ, ਠੀਕ ਆ। ਪਰ ਜਿੱਦਾਂ ਤੁਸੀਂ ਕਿਹਾ ਕਿ ਬਈ ਜਸ਼ਨ ਦਾ ਮਾਹੌਲ ਆ, ਜਸ਼ਨ ਤੇ ਫਿਰ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਗੁਆਂਢੀਆਂ ਦੇ ਘਰੇ। ਗੁਆਂਢੀ ਕੌਣ ਆ? ਰਾਜਾ ਵੜਿੰਗ। ਰਾਜੇ ਵੜਿੰਗ ਦੇ ਘਰੇ ਜਸ਼ਨ ਤੇ ਫਿਰ ਹੋਣਗੇ। ਉਹ ਤੇ ਇੱਥੋਂ ਤੱਕ ਕਹਿੰਦਾ ਕਿ ਇਹ ਧੋਖੇਬਾਜ਼ ਸੀ, ਫਲਾਂ ਆ, ਦਾਖੋਰ ਬੰਦੇ ਆਏ ਚਲੇ ਗਏ, ਚੰਗਾ ਹੋਇਆ
ਪੱਤ ਝੜ ਗਏ ਆ ਪੁਰਾਣੇ, ਉਹਨੇ ਤਾਂ ਟਵੀਟ ਹੀ ਚੰਗੇ ਬੁਲਾ ਕੇ ਸੁੱਟੇ 5-7 ਮੇਰੇ ਖਿਆਲ ਨਾਲ। ਅੱਛਾ ਠੀਕ। ਕਹਿੰਦਾ ਕਿ ਪੁਰਾਣੇ ਝੜ ਗਏ ਆ, ਰੁੱਤ ਹੁਣ ਨਵਿਆਂ ਦੀ ਆਈ ਹੈ। ਤੇ ਮੀਰ ਜ਼ਫਰ ਤੱਕ ਦੀ ਗੱਲ ਕਰ ਦਿੱਤੀ। ਮੈਂ ਕਹਿੰਦਾ ਜੀ ਕੋਈ ਕਸਰ ਨਹੀਂ ਛੱਡੀ ਉਹਨੇ, ਜਿਹੜਾ ਗੁੱਬ ਗਵਾਟ ਕੋਈ ਰਹਿੰਦਾ ਸੀ ਉਹ ਵੀ ਕੱਢ ਮਾਰਿਆ ਸੋ। ਤੇ ਬਾਕੀ ਆਪਾਂ ਨੂੰ ਪਤਾ ਸੀਗਾ ਪ੍ਰਵੀਨ ਜੀ ਕਿ ਇੱਕ ਮਿਆਨ ਚ ਦੋ ਤਲਵਾਰਾਂ ਵਾਲੀ ਗੱਲ ਹੈ। ਜਦੋਂ ਤੱਕ ਰਾਜਾ ਵੜਿੰਗ ਪ੍ਰਧਾਨ ਆ, ਇਹਨਾਂ ਦੀ ਗੱਲ ਬੰਨੀ ਹੋਈ ਨਹੀਂ ਬਣਨੀ ਸੀ, ਇਹਨਾਂ ਦੀ ਆਪਸ ਦੇ ਵਿੱਚ ਸੱਥਰੀ ਪੈਣੀ ਨਹੀਂ, ਤਾਂ ਹੀ ਇਹ ਚੁੱਕ ਕੇ ਮਤਲਬ ਕਿ ਖਜ਼ਾਨਾ ਜਦੋਂ ਦਾ ਇਹਨਾਂ ਤੋਂ ਖੁੱਸਾ ਤੇ ਚੁੱਕ ਕੇ ਆਪਣਾ ਟਰੰਕ ਇਹ ਕੁਝ ਦਿਨ ਵਿਦੇਸ਼ ਦੇ ਵਿੱਚ ਰਹੇ, ਤੇ ਜਦੋਂ ਦੇਸ਼ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਅਟਾ ਸੱਟਾ ਲਾ ਲਿਆ, ਪਤਾ ਲਾ ਲਿਆ ਇੱਥੇ ਰਾਜਾ ਵੜਿੰਗ ਹਲੇ ਵਾਹਵਾ ਪੈਰ ਜੇ ਜਮਾਈ ਬੈਠਾ ਹੈ। ਵਿੱਚ ਦੀ ਸ਼ਾਇਦ ਸਿੱਧੂ ਨੂੰ ਵੀ ਪੁੱਛਣ ਗਏ ਸੀ ਕਿ ਕਿਵੇਂ ਮਿੱਤਰਾ ਚੱਲਣਾ ਫਿਰ ਪੁਰਾਣੇ ਬੇਲੀਆਂ ਦੇ ਕੋਲ। ਹੁਣ ਸਿੱਧੂ ਸਾਹਿਬ ਨੇ ਪਤਾ ਨਹੀਂ ਕੀ ਆਖਿਆ ਤੇ ਬਾਈ ਹੁਣ ਇਹ ਇਕੱਲੇ ਹੀ ਤੁਰ ਗਏ ਆ। ਸੋ ਜਸ਼ਨ ਤੇ ਫਿਰ ਹੈ ਹੀ ਆ। ਸੁਖਜਿੰਦਰ ਰੰਧਾਵਾ ਕਹਿੰਦਾ ਕਿ ਇਹਨੂੰ ਤੇ ਲੈਣਾ ਹੀ ਗਲਤੀ ਸੀ, ਤੇ ਲੋਕੀ ਕਹਿੰਦੇ ਕਿ ਉਦੋਂ ਤੇ ਤੁਸੀਂ ਕਹਿੰਦੇ ਸੋ ਕਿ ਹੋ ਹੁਣ ਮਿਲਿਆ ਜੇ ਸਾਨੂੰ ਸਵਾਦੀ ਲੀਡਰ, ਲੈ ਲਿਆ ਜੇ ਸਵਾਦ ਹੁਣ ਜੀ, ਖਾਓ ਪੂਤਨਾ ਹੁਣ ਰੱਜ ਕੇ ਇੱਕ ਵਾਰੀ। ਉਹ ਗੱਲ ਇਹ ਆ ਕਿ ਕਾਂਗਰਸ ਦੇ ਹਾਲ ਛੱਡੋ, ਇੱਥੇ ਜਿੰਨੀਆਂ ਵੀ ਇਸ ਵੇਲੇ ਤਨਜ਼ੀਮਾਂ ਨੇ, ਇਹ ਹਿਸਾਬ ਕਿਤਾਬ ਇਹੋ ਹੀ ਬਣਿਆ ਪਿਆ ਹੈ ਕਿ ਜਦੋਂ ਵੀ ਮਤਲਬ ਕਿ ਕੁਝ ਲੀਡਰ ਇਸ ਤਰ੍ਹਾਂ ਆਉਂਦੇ ਨੇ, ਜਦੋਂ ਵੀ ਕੁਝ ਇਸ ਤਰ੍ਹਾਂ ਦੇ ਲੀਡਰ ਬੜੇ ਇਨਕਲਾਬ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ, ਪਰੰਤੂ ਬਾਅਦ ਦੇ ਵਿੱਚ ਉਹ ਨਿਕਲਦਾ ਕੱਖ ਨਹੀਂ ਇਹਨਾਂ ਚੀਜ਼ਾਂ ਚ, ਢੋਲ ਢਮੱਕਾ ਹੀ ਹੁੰਦਾ ਹੈ। ਤਾਂ ਖੈਰ ਹੁਣ ਦੂਜਿਆਂ ਨੇ ਸਵਾਦ ਦੇਖ ਲਿਆ, ਸੁਖਬੀਰ ਬਾਦਲ ਹੋਰਾਂ ਨੇ ਮਜ਼ਾ ਲੈ ਲਿਆ ਜੀ, ਉਹਨਾਂ ਨੂੰ ਵੀ ਮਜ਼ਾ ਚਖਾ ਦਿੱਤਾ। ਫਿਰ ਜਨਾਬ ਚਲੇ ਗਏ ਪੀਪੀਪੀ ਵਾਲਿਆਂ ਨੇ, ਜਿਹੜਾ ਨੇ ਬੜੇ ਘਰ ਛੱਡੇ ਤੇ ਬੁਰੇ ਹਾਲ, ਉਹਨਾਂ ਨੂੰ ਵੀ ਚੰਗਾ ਟੇਸਟ ਦਿਖਾ ਦਿੱਤਾ ਰਾਜਨੀਤੀ ਦਾ। ਫਿਰ ਕਾਂਗਰਸੀਆਂ ਨੂੰ ਵੀ ਛਕਾ ਦਿੱਤਾ ਮਟਰ ਪਨੀਰ, ਤੇ ਰਹਿ ਗਏ ਹੁਣ ਭਾਜਪਾ ਵਾਲੇ, ਉਹ ਵੀ ਇਹਦੀ ਰਿੱਧੀ ਖੀਰ ਖਾ ਲੈਣ, ਮਨੱਕਿਆਂ ਵਾਲੀ, ਮੇਵਿਆਂ ਵਾਲੀ, ਬਦਾਮਾਂ ਵਾਲੀ, ਸਵਾਦ ਉਹਨਾਂ ਨੂੰ ਵੀ ਬੜਾ ਹੋਣ ਵਾਲਾ ਹੈ ਜੀ। ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲੇ ਮਿੰਟੂ ਜੀ। ਵੈਸੇ ਪਾਰਟੀਆਂ, ਬੰਦੇ, ਸਿਆਸਤਦਾਨ ਉਹਨਾਂ ਪਾਰਟੀਆਂ 'ਚ ਜਾਂਦੇ ਵੇਖੇ ਸੀ ਜਿਹੜੀ ਸੱਤਾ 'ਚ ਹੋਣ, ਸੱਤਾ ਦੇ ਵਿੱਚ ਹੋਣ, ਉਧਰ ਤਾਂ ਝੁਕਾਅਵਾਦੀ ਹੁੰਦੀ ਹੈ ਲੀਡਰ। ਪਰ ਨਹੀਂ ਸਾਹਿਬ, ਨਹੀਂ। ਕਈ ਵਾਰ ਸੱਤਾ ਛੱਡੋ, ਸੱਤਾ ਜਦੋਂ ਕੇਂਦਰੀ ਸੱਤਾ ਉਹਨਾਂ ਦੇ ਕੋਲ ਆ ਜੀ, ਗੱਲ ਸੱਤਾ ਨਹੀਂ, ਗੱਲ ਤੇ ਪ੍ਰਸ਼ੱਤਾ ਬਚਾਉਣ ਦੀ ਹੈ। ਪ੍ਰਸ਼ੱਤਾ ਬਚਾਉਣ ਦੀ, ਸਹੀ। ਤੁਸੀਂ ਇਹ ਦੇਖੋ ਨਾ ਉਸਤਾਦ ਜੀ ਕਿ ਇੱਥੇ ਬਠਿੰਡੇ ਦੇ ਵਿੱਚ ਕਿੰਨੇ ਮਾਮਲੇ ਨੇ। ਅੱਛਾ, ਇੰਟਰਸਟਿੰਗ ਗੱਲ ਤੇ ਇਹ ਹੈ ਕਿ ਸਰੂਪ ਚੰਦ ਸਿੰਗਲਾ ਭਾਜਪਾ ਚ ਹੈ, ਜਿਹਨੇ ਇਹਨਾਂ ਦੀ ਕੋਠੀ ਤੇ ਇਹ ਦੋਸ਼ ਲਾਇਆ ਵਾ, ਜਿੱਥੇ ਕੋਠੀ ਬਣ ਰਹੀ ਹੈ ਹਜ਼ੂਰ ਦੀ, ਕਿ ਉਹ ਜਗ੍ਹਾ ਪਲਾਟ ਨੰਬਰ ਵੀ ਦੱਸ ਦੇਣਾ ਤੁਹਾਨੂੰ, 725 ਤੇ 726 ਨੰਬਰ, ਕਿ ਭਾਈ ਉਹ ਪਲਾਟ ਨੰਬਰ ਜਿਹੜਾ 725 ਤੇ 726 ਆ, ਉਹ ਇਹਨਾਂ ਨੇ 25,000 ਰੁਪਏ ਨੂੰ ਵਰਗ ਮੀਟਰ ਲਿਆ, ਜਦ ਕਿ ਉੱਥੇ ਮਾਡਲ ਟਾਊਨ ਚ ਕੀਮਤ ਮੈਨੂੰ ਵੀ ਪਤਾ, ਬਠਿੰਡੇ ਤੇ ਤੁਹਾਨੂੰ ਵੀ ਪਤਾ ਹੋਏਗੀ, ਤੇ ਬਠਿੰਡੇ ਵਾਲਿਆਂ ਨੂੰ ਵੀ ਪਤਾ ਹੈ ਕਿ ਮਾਡਲ ਟਾਊਨ ਲੱਖਾਂ ਚ ਕੀਮਤ ਆ, ਹਜ਼ਾਰਾਂ ਚ ਤੇ ਹੈ ਹੀ ਨਹੀਂ ਹੈ। ਅੱਛਾ, ਉਹ ਸ਼ਿਕਾਇਤ ਈਡੀ ਕੋਲ ਪਈ ਹੈ, ਭਾਜਪਾ ਦੇ ਬੰਦੇ ਨੇ ਦਿੱਤੀ ਹੈ, ਸਰੂਪ ਚੰਦ ਸਿੰਗਲਾ ਚ ਭਾਜਪਾ ਚ ਚਲੇ ਗਏ, ਉਹ ਕਹਿੰਦੇ ਮੈਂ ਸ਼ਿਕਾਇਤ ਵਾਪਸ ਨਹੀਂ ਲੈਣੀ। ਅੱਛਾ, ਇਹ ਬੰਦਾ ਵਾਪਸ ਕਰਨ ਜਾਂ ਨਾ ਕਰਨ। ਤਾਂ ਮਤਲਬ ਕਿ ਕਈ ਵਾਰ ਇਹ ਚੀਜ਼ ਨਹੀਂ ਹੁੰਦੀ ਕਿ ਇੱਥੇ ਦੀ ਸੱਤਾ ਦੇਖੀ ਜਾਂਦੀ ਹੈ, ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਕੇਂਦਰੀ ਸੱਤਾ ਕਿੱਥੇ ਹੈ। ਹੁਣ ਦੇਖੋ, ਅੱਜ ਤੁਸੀਂ ਵੇਖੋ, ਅਮਰਿੰਦਰ ਸਿੰਘ ਨੂੰ ਪਿੰਡ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਠ ਕੇ ਆਖੇਗਾ ਆਜੋ ਤੁਹਾਨੂੰ ਸਰਬਸੰਮਤੀ ਨਾਲ ਸਰਪੰਚੀ ਚੁਣਦੇ ਪੰਜਾਬ ਦੇ ਕਿਸੇ ਪਿੰਡ। ਜੀ। ਤੇ ਉਹ ਅਗਲੇ ਉੱਥੇ ਕੌਮੀ ਕਾਰਜਕਾਰਨੀ ਚ ਬੈਠੇ ਆ ਦੋਵੇਂ, ਰਾਣਾ ਸੋਢੀ ਵੀ ਤੇ ਅਮਰਿੰਦਰ ਸਿੰਘ ਵੀ। ਹਜ਼ੂਰ, ਕੌਮੀ ਕਾਰਜਕਾਰਨੀ ਭਾਜਪਾ ਦੀ ਕੋਈ ਛੋਟੀ ਨਹੀਂ ਹੈ। ਜੀ ਬਿਲਕੁਲ। ਦੁਨੀਆ ਦਾ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਦਾਵਾ ਕੀਤਾ ਜਾਂਦਾ ਹੈ। ਉਹਦੀ ਕੌਮੀ ਕਾਰਜਕਾਰਨੀ ਚ ਜਾ ਕੇ ਮੁੱਛ ਨੂੰ ਵਟਾ ਦੇ ਕੇ ਬੈਠਣਾ। ਤੇ ਇਹਨਾਂ ਨੂੰ ਕੀ ਹੈ ਕਿ ਇੱਥੇ ਤਾਂ ਹੁਣ 27 ਤੱਕ ਤੇ ਕੁਝ ਵੀ ਨਹੀਂ ਹੈਗਾ। ਹੁਣ ਇਹਨਾਂ ਦਾ ਜਿਹੜਾ ਚੇਲਾ ਹੈ ਉਹ ਤੇ ਹੁਣ ਕਹਿਣਾ ਹੋ ਰਿਹਾ ਕਿ ਮੈਂ ਸੀਐਮ ਤੇ ਆਜੋ, ਤੁਸੀਂ ਇੱਧਰ ਆਜੋ, ਹੁਣ ਖਜ਼ਾਨਾ ਤੁਸੀਂ ਸਾਂਭ ਲਓ, ਇਹ ਤੇ ਕਹਿਣਾ ਰਿਹਾ। ਗੱਲ ਇਹ ਹੈ ਕਿ ਫਿਰ ਲੈ ਦੇ ਕੇ ਕੀ ਬਚਦਾ ਹੈ ਕਿ ਬਈ ਇੱਕ ਤੇ ਇਹ ਹੈ ਕਿ ਆਪਣੇ ਪਰਦੇ ਢੱਕੋ, ਜੋ ਵੀ ਇਲਜ਼ਾਮ ਤਰਾਸ਼ੀਆਂ ਹੋਈਆਂ ਨੇ, ਕਿ ਕੱਲ ਨੂੰ ਕੋਈ ਸਿਆਪਾ ਨਾ ਪੈ ਜਾਵੇ, ਵੱਲ ਫੇਰ ਨਾ ਪੈ ਜਾਵੇ। ਤੇ ਦੂਜੀ ਚੀਜ਼ ਇਹ ਆ ਕਿ ਉੱਥੇ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਤੇ ਬੜੇ ਕਾਮਯਾਬ ਖਜ਼ਾਨਾ ਮੰਤਰੀ ਵੱਜਣਾ ਹੈ ਨਾ। ਅਗਲੇ ਠਾਠ ਦਿੰਦੇ ਨੇ, ਉਹ ਕਹਿੰਦੇ ਕਿ ਆਓ
ਨਜ਼ਾਰੇ ਲਓ, ਠਾਠ ਦਿੰਦੇ ਆ, ਮौज ਕਰੋ ਮौज ਨਾ ਬੇਟਾ, ਮौज ਕਰਦੀ ਜੀ। ਉਹ ਕਹਿੰਦੇ ਵੀ ਉਹ ਵਾਲੀ ਬੇਟਾ ਮौज ਕਰਦੇ ਵਾਲੀ ਮौज ਤੁਹਾਨੂੰ ਦਿੰਨੇ ਆ ਅਸੀਂ, ਆ ਜਾਓ। ਕਿਉਂਕਿ ਉਹਨਾਂ ਨੇ ਦੇਸ਼ ਦੇ ਵਿੱਚ ਕਮਾਉਣਾ ਕਿ ਵੇਖ ਲਓ ਕਿੱਡੇ ਕਿੱਡੇ ਧੱਕੇ ਵਿਚਾਰੇ ਕਾਂਗਰਸ ਦੇ, ਐਡੇ ਐਡੇ ਕੋਈ ਮੋਰਚਿਆਂ ਤੇ ਲੜਨ ਵਾਲਾ, ਕੋਈ ਇਕਨੋਮੀ ਦੇ ਗੁਣਾ ਗਣਿਤ ਕਰਨ ਵਾਲਾ, ਕੋਈ ਕ੍ਰਾਂਤੀਆਂ ਲਿਆਉਣ ਵਾਲਾ, ਇਹ ਬੇਕਦਰੇ ਵੇਖੋ ਕਿਦਾਂ ਹੋ ਗਏ, ਬੜੇ ਬੇਆਬਰੂ ਉਹ ਕਰ ਤੇਰੇ ਕੂਚੇ ਸੇ ਹਮ ਨਿਕਲੇ, ਉਹ ਉਹਨਾਂ ਨੇ ਕੂਚੇ ਤੋਂ ਕੱਢੇ ਤੇ ਭਾਜਪਾ ਨੇ ਗੱਲ ਨਾਲ ਲਾ ਲਏ। ਵੇਖੋ ਵੇਖੋ ਸਾਡੇ ਦਿਲਾਂ ਦੇ ਦਰਿਆ।